जी अस्सलाम वालेकुम। ਤੁਹਾਡਾ ਆਪਣਾ ਵੀਰ ਮੁਹੰਮਦ ਜਰਫਜਾਨਾ ਲਹਿੰਦੇ ਪੰਜਾਬ ਦੀ ਸਕਾਫਤ ਦਾ ਕਰਨੇ ਆ ਵਲੌਗ ਸ਼ੁਰੂ। ਸਵੇਰ ਤੇਰਾ ਡੋਗੀ ਵੇਖ ਲੈ ਕਿ ਆਪਦੇ ਕਮਰੇ ਦੀ ਛੱਤ ਤੇ ਚੜਿਆ ਬੈਠਾ। ਹਾਂਜੀ ਵਾਹ ਵਾਹ ਡੋਗੀ ਵਾਹ ਵਾਹ ਡੋਗੀ ਵਾਹ। ਮੰਮਾ ਤਾਂ ਯਾਰ ਬੜਾ ਪਿਆਰ ਕਰਦਾ ਡੋਗੀ ਨੂੰ। ਤੇ ਨਿਬਲੀ ਤੇ ਕਾਲੀ ਪਰੀ ਤੇ ਚਿੱਟੀ ਪਰੀ ਵੀ ਧੁੱਪ ਸੇਕ ਰਹੀਆਂ। ਸਿੰਧੂ ਮਾਣਾ ਹਰੀ ਪਰੀ ਕਾਲੀ ਜੱਟੀ ਇਹਦਾ ਨਾਂ ਕੀ ਰੱਖੀਏ ਬਫਲੂ ਤੇ ਸੁੱਕਾ ਇਹਦਾ ਨਾਂ ਹੈ ਸੰਗਲਾਈਲ। ਧੁੱਪ ਸੇਕ ਰਹੇ ਨੇ ਜਾਨਵਰ ਤੇ ਮੰਮਾ ਦੇ ਅਯਾਨ ਨੇ ਖੋਤੀ ਜਿਹੜੀ ਹੈ ਨਾ ਜੋ ਲਈ ਰੇੜੀ ਅੱਗੋਂ ਖੋਤੀ ਰੇੜੀ ਦੇ ਵਿੱਚ ਪਾ ਲਈ ਸੂ ਤੇ ਹੁਣ ਚੱਲਿਆ ਅਸੀਂ ਮਿੱਟੀ ਲਵੇਣ। ਮਿੱਟੀ ਲਿਆ ਕੇ ਚਿਕਨੀ ਮਿੱਟੀ ਲਿਆਣੀ ਹੈ ਤੇ ਉਹਦੇ ਵਿੱਚ ਤੂੜੀ ਮਿਲਾ ਕੇ ਤੇ ਜਿਹੜੀ ਅਸਾਂ ਗਾਰਡਨ ਦੀ ਚਾਰ ਦੀਵਾਰ ਬਣਾਈ ਹੈ ਤਕਰੀਬਨ 2-2.5 ਫੁੱਟ ਦੀ ਹੈ। ਇਸ ਦੀਵਾਰ ਨੂੰ ਤੂੜੀ ਨਾਲ ਲਿੰਬਾਈ ਕਰਨੀ ਹੈ ਤੇ ਸਖਤ ਸਰਦੀ ਰਾਤ ਨੂੰ ਪਈ ਹੈ ਕਿਉਂ ਜੋ ਸਮਾਨ ਤੇ ਖਰਾ ਹੈ। ਗੇਟ ਦੇ ਬਿਲਕੁਲ ਨਾਲ ਹੀ ਛੋਟਾ ਜਿਹਾ ਗਾਰਡਨ ਬਣਾ ਰਿਹਾ ਤੇ ਨਾਲ ਦੇ ਗਵਾਡੀਆਂ ਦੇ ਜਿਹੜੇ ਪਸ਼ੂ ਹਨ ਉਹ ਧੁੱਪ ਸੇਕ ਰਹੇ ਨੇ ਤੇ ਹੁਣ ਅਸੀਂ ਚੱਲਦੇ ਹਾਂ ਮਿੱਟੀ ਲੈਣ। ਆ ਜਾ ਮਾਏ ਚੱਲ ਆ ਜਾ। ਕਈ ਲਾਇਆ ਕਈ ਆ ਪਰ ਪਹਿਲੇ ਪਾਸੇ ਖੋਤੀ ਜਿਹੜੀ ਨਾ ਖੁਰੀ ਚ ਆਈ ਜਾਂਦੀ। ਖੋਤੀ ਨੂੰ ਪਤਾ ਹੈ ਵੀ ਮੈਂ ਮਿੱਟੀ ਲਿਜਾ ਰਹੀ ਹਾਂ। ਹਾਂ ਰਮਜ਼ਾਨ ਕੀ ਹਾਲ ਹੈ ਕਿਧਰ ਚਲੇ ਆਏ ਹਾਂ? है ना ਉਹ ਜੀ ਦਰਿਆ ਰਾਵੀ ਦੇ ਕਿਨਾਰੇ ਪਹੁੰਚਿਆ ਚਿਕਨੀ ਮਿੱਟੀ ਲਵਣ ਕਾਣ ਤੇ ਮੁਹੰਮਦ ਰਮਜ਼ਾਨ ਨੂੰ ਵੰਗਾਰ ਪੈ ਗਈ। ਉਹ ਪਿੱਛੇ ਪੱਠੇ ਵੱਢਦਾ ਪਿਆ ਉਹਦੇ ਚਲਾ ਗਿਆ। ਉਹਨੇ ਆਖਿਆ ਵੀ ਮੇਰੇ ਪੱਠੇ ਲਈ ਚਲਾਗਾ ਜਿਹਦੇ ਜਾਣਾ ਹੀ ਆਪਦੇ ਪੱਠੇ ਵੱਢਣ। ਤੇ ਮੁਹੰਮਦ ਯਾਨ ਇਹ ਥੱਲੋਂ ਨਾ ਰੱਤੀ ਮਿੱਟੀ ਪੱਟਣੀ ਹੈ ਹੈਂ ਜਿਹੜੀ ਉਸ ਦੇ ਡੇਗੀ ਹੈ ਨਾ ਇਹ ਵੀ ਠੀਕ ਹੈ। ਇਹ ਇੱਥੋਂ ਹੀ ਆ ਉਰ ਪੱਟੇ ਨਾ ਉਹਲੇ ਪਾਸ ਨਹੀਂ ਇਹ ਜਿਹੜੀ ਆ ਜਿਹੜੀ ਹੈ ਨਾ ਇਹ ਇੱਥੋਂ ਡਿੱਗੀ ਹੋਈ। ਚਲੋ ਥੱਲੋਂ ਪਾਟ ਮੋੜ ਉੱਪਰੋਂ ਰੰਬਿਆਂ ਨਾਲ ਪਟਣੀ ਆ। ਰੰਬਾ ਆਪਣੇ ਕੋਲ ਹੈ ਕੋਈ ਨਹੀਂ ਰੱਤੀ ਪਟਣੀ ਆ ਇੱਥੋਂ ਪਾਟ ਯਾਰ ਅਸਾਂ ਵੀ ਰੱਤੀ ਹੈ। ਆ ਉਹ ਹਟਾ ਲਾ ਮੈਨੂੰ ਥੋੜੀ ਜਿਹੀ ਪੈਰਾਂ ਕੋਲ ਹਟਾ ਲਾ ਪਿੱਛਾ। ਹਾਂ ਇੱਥੋਂ ਪਿੱਛਾ ਹਟਾ ਲਾ ਪਰ ਪੱਕੀ ਪਟਣੀ ਹੈ ਰੱਤੀ ਇੱਥੋਂ ਚਿਕਨੀ ਮਿੱਟੀ ਰੱਤੀ ਮਿੱਟੀ ਕਿਉਂ ਜੋ ਉਹ ਤੂੜੀ ਦੇ ਵਿੱਚ ਰਲਾ ਕੇ ਤੇ ਦੀਵਾਰ ਦੀ ਲਿੰਬਾਈ ਕਰਸਾਂ ਨਾ ਤੇ ਉਹ ਕਾਫੀ ਦੇਰ ਤੱਕ ਉਹ ਪੁਖਤਾ ਰਹਿੰਦੀ ਹੈ ਯਾਨੀ ਕਿ ਬਾਰਿਸ਼ਾਂ ਨਾਲ ਉਹ ਲੁੜਦੀ ਗਲਦੀ ਨਹੀਂ ਹੈ ਤੇ ਰੇਤਲੀ ਮਿੱਟੀ ਜਿਹੜੀ ਹੈ ਉਹ ਜਲਦੀ ਖੁਰ ਜਾਂਦੀ ਹੈ। ਤੇ ਚਿਕਨੀ ਮਿੱਟੀ ਦਰਿਆ ਰਾਵੀ ਦੇ ਕਿਨਾਰੇ ਤੋਂ ਚਾਵਣ ਆਇਆ। ਸੁਬਹ ਦਾ ਟਾਈਮ ਹੈ। ਕੋਈ ਆਦਮੀ ਵੀ ਮੱਛੀ ਪਕੜਨ ਹਾਲੀ ਨਹੀਂ ਆਇਆ ਕਿਉਂ ਜੋ ਕਾਫੀ ਸਰਦੀ ਪਈ ਹੈ ਰਾਤ ਨੂੰ। ਇਹ ਤੁਸੀਂ ਦੇਖ ਰਹੇ ਨੇ ਠੰਡੀ ਹਵਾ ਵੀ ਚੱਲੀ ਖੜੀ ਹੈ ਥੋੜੀ ਤੇ ਹੁਣ ਪਟਨੇ ਆ ਚਿਕਨੀ ਮਿੱਟੀ ਪੱਟ ਕੇ ਲੈ ਜਾਂਦੇ ਆ। ਗਾਰਡਨ ਦੀ ਦੀਵਾਰ ਦੀ ਲਿੰਬਾਈ ਕਰਨੀ ਹੈ। ਮੰਮਾ ਦਾ ਯਾਰ ਨਹੀਂ ਕੋਈ ਨਹੀਂ ਬੰਦਾ ਕਿਤੇ ਗਿਆ ਤੇ ਇੱਥੋਂ ਕੀ ਬਣਿਆ ਇਹ ਨਹੀਂ ਸਹੀ ਇਹ ਰੇਤਲੀ ਮਿੱਟੀ ਆਏ ਤੇ ਉੱਥੇ ਠੀਕ ਹੈ। ਹਾਂ ਬਸ ਠੀਕ ਹੈ ਫਿਰ ਨਹੀਂ ਯਾਰ ਠੀਕ ਹੈ ਰੱਤੀ ਲਾਲ ਬਿਲਕੁਲ ਇਥੋਂ ਪੱਟ ਮੈਂ ਦੁਆ ਬੱਠਲ ਨਾਲ ਨਾ ਚਾਹ ਕੇ ਰੇੜੀ ਤੇ ਲੱਦੀ ਜਾਸਾਂ ਤੂੰ ਬਰੀਕ ਕਰਕੇ ਪੱਟੀ ਜਾ ਹੈਂ ਬਰੀਕ ਕਰਕੇ ਪੱਟੀ ਜਾ ਤੇ ਬੱਠਲ ਨਾਲ ਆਪਾਂ ਰੇੜੀ ਤੇ ਲਾਦ ਕਰ ਲੈਂਦੇ ਹਾਂ।
ਹਾਲੇ ਵੀ ਦੂਰ ਦੂਰ ਤੱਕ ਜਿਹੜੀ ਹੈ ਨਾ ਥੋੜ੍ਹੀ ਥੋੜ੍ਹੀ ਧੁੰਦ ਜਿਹੜਾ ਹੈ ਨਾ ਮਹਿਸੂਸ ਹੁੰਦੀ, ਕਲੀਅਰ ਧੁੱਪ ਨਹੀਂ ਨਿਕਲੀ। ਅਤੇ ਤਕਰੀਬਨ 12-1 ਵਜੇ ਕੋਲ ਜਿਹੜਾ ਹੈ ਨਾ ਮੌਸਮ ਸਾਫ਼ ਹੋ ਸੀ, ਅਸਮਾਨ 'ਤੇ ਬੱਦਲ ਤਾਂ ਕੋਈ ਨਹੀਂ ਹੈ, ਅਤੇ ਸਰਦੀ ਹਾਲੇ ਤੱਕ ਜਿਹੜੀ ਹੈ ਨਾ ਪੂਰੀ ਮਿਕਦਾਰ ਦੇ ਵਿੱਚ ਰਾਤ ਨੂੰ ਹੁੰਦੀ ਹੈ। ਹਾਂ ਨਾ ਨਾ ਆ ਵੇਖ ਠੁਰੇਸ ਨਿਕਲੇ ਦੋ ਟੱਪੇ ਮਾਰਲ ਤਾਂ ਵੇਖ ਲੈ ਕੁਦਰਤ ਦਾ ਨਿਜ਼ਾਮ ਹੈ। ਹਾਂਜੀ ਵੇਖ ਲੈ ਆ ਇੱਥੋਂ ਰੇਤ ਨਿਕਲ ਆਹੋ ਇੱਥੋਂ ਇਸ ਪਾਸੋਂ ਸਹੀ ਤੇ ਸੋਹਣੀ ਚੀਕਣੀ ਬਸ ਇਵੇਂ ਪੁੱਟ ਮਾਈ ਮੈਂ ਬੱਠਲ ਚਾਹਨਾ ਖੋਤੀ ਇੱਥੇ ਅੱਗੇ ਲੈ ਆਨੇ ਆ ਹਾਂ ਇਹ ਮੈਂ ਬਾਹਰ ਹੀ ਦੇਣਾ ਹੀ ਤੇ ਹੋਰ ਨਹੀਂ ਤੇ ਥੱਲੋਂ ਭਰ ਗਿਆ ਨਹੀਂ ਹਾਂ ਇਹ ਗੱਲ ਵੀ ਠੀਕ ਹੈ। ਇਹ ਤਾਂ ਤੁਸੀਂ ਆਪ ਉੱਤੇ ਸੱਟੇ ਜਾ ਲਓ ਜੀ ਰੇੜੀ ਮੈਂ ਸਟੈਂਡ ਅਪ ਕਰ ਦਿੱਤੀ ਏ ਤੇ ਮੰਮਾ ਦੀ ਆਨ ਥੱਲੋਂ ਬਰੀਕ ਮਿੱਟੀ ਕਰਕੇ ਮੈਨੂੰ ਟੋਏ ਦੇ ਵਿੱਚੋਂ ਕੱਢ ਕੇ ਦੇਸੀ ਬੱਠਲ ਭਰ ਕੇ ਬੱਠਲ ਮੈਂ ਰੇੜੀ ਦੇ ਉੱਤੇ ਸੱਟਣੇ ਨੇ ਤੇ ਹੁਣੇ 10-15 ਮਿੰਟ ਦੇ ਵਿੱਚ ਅਸਾਂ ਜਿਹੜਾ ਨਾ ਰੇੜੀ ਭਰ ਲੈਣੀ ਹੈ। ਬਿਸਮਿਲ੍ਲਾ ਬਸ ਠੀਕ ਹੈ ਅੱਛੀ ਮਿੱਟੀ ਹੈ। ਹਾਂਜੀ ਤੂੰ ਚਾਕ ਸੱਟੇ ਜਾ ਆ ਵੇਖ ਹੋਰ ਸਨੀ ਠੀਕ ਹੈ ਕਿਧਰ ਚੱਲਿਆ ਹੈ ਪੱਠਿਆਂ ਨੂੰ ਹਾਂ ਪੱਠੇ ਸੁਬਹ ਸੁਬਹ ਵੜਨੇ ਚਾਹੀਦੇ ਅਤੇ 2 ਬੱਠਲ ਜਿਹੜਾ ਹੈ ਨਾ ਰੇੜੀ 'ਤੇ ਪਾ ਦਿੱਤੇ ਨੇ ਮਿੱਟੀ ਦੇ ਅਤੇ ਮੰਮਾ ਦੀ ਆਨ ਜਿਹੜਾ ਹੈ ਨਾ ਇਹ ਕੀ ਗੇਂਦ ਨਾਲੇ ਲੈ ਜਾਂਦੇ ਹਾਂਜੀ ਨਹੀਂ ਨਹੀਂ ਅੱਜ ਖੇਲਣਾ ਨਹੀਂ ਅੱਜ ਕੰਮ ਕਰਨਾ ਹੈਂ ਅਤੇ ਉਹ ਪੱਠੇ ਲੱਦ ਕੇ ਲੈ ਕੇ ਜਾ ਰਹੇ ਨੇ ਰੇੜੀ 'ਤੇ ਉਹ ਡੱਬੇ ਵਾਲਾ ਜਿਹੜਾ ਹੈ ਨਾ ਉਹਦੇ ਪੱਠੇ ਨੇ ਅਤੇ ਦੂਸਰੇ ਰਮਜ਼ਾਨ ਨੂੰ ਵੰਗਾਰ ਪਾਈ ਸੀ ਵੀ ਅੱਗੇ ਜਾ ਰਿਹਾ ਅਤੇ ਮੇਰੇ ਪੱਠੇ ਲਈ ਚੱਲ ਅਤੇ ਪਿੱਛੇ ਸਨੀ ਦਾ ਭਾਈ ਆ ਰਿਹਾ ਹੈ ਵੱਛਾ ਅਤੇ ਰੇੜਾ ਲੈ ਕੇ ਇਹ ਵੀ ਪੱਠਿਆਂ ਨੂੰ ਜਾ ਰਿਹਾ ਹੈ। ਸੁਬਹ ਸੁਬਹ ਖੇਤਾਂ ਦੇ ਵਿੱਚ ਸਾਡੇ ਲੋਕ ਜਾਂਦੇ ਨੇ ਚਾਰਾ ਲੈਣ ਮਵੇਸ਼ੀ ਜਿਹੜੇ ਰੱਖੇ ਹੋਏ ਨੇ ਮੱਝਾਂ ਅਤੇ ਗਾਵਾਂ ਉਹਨਾਂ ਵਾਸਤੇ ਅਤੇ ਤਕਰੀਬਨ 30 ਬੱਠਲ ਪਏ ਸੀ ਰੇੜੀ ਦੇ ਉੱਤੇ ਹੁਣ 2 ਤਾਂ ਪੈ ਗਏ ਅਤੇ ਪਿੱਛਾ ਰਹਿ ਗਿਆ 28 ਤੇ ਗਿਣ ਕੇ ਲੱਦਨੇ ਆ ਵੀ ਕਿਤਨੇ ਬੱਠਲ ਭਰੀ ਆਵੀਂ ਚੰਗੀ ਤਰ੍ਹਾਂ ਚਲੋ ਖਾ ਕੇ ਭਰੀ ਗਿਆ ਹਾਂ ਚਾਕ ਸਾਕ ਐ ਲੈ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਯਾ ਅੱਲਾਹ 3 ਬੱਠਲ ਨਾਲ ਨਾ ਇਹ ਭਰੀ ਜਾਸੀ ਚਲੋ ਰਜਬ ਜਾ ਰਿਹਾ ਮੋਟਰਸਾਈਕਲ ਤੇ ਤੂੰ ਕਾਲੇ ਖਾਂ ਕੋਈ ਜਿਵੇਂ ਸਾਧ ਲਵੇ ਯਾਰ ਪਿਆਰ ਦਾ ਨਾਂ ਹੈ ਮੇਰਾ ਲਾਡ ਪਿਆਰ ਦਾ ਨਾਂ ਕਾਲੇ ਖਾਂ ਅੱਛਾ ਹਾਂ ਮੰਮਨ ਯਾਰ ਮੈਨੂੰ ਘੱਟ ਸੱਦਦੇ ਨੇ ਹਾਂਜੀ ਕਾਲੇ ਖਾਂ ਕਾਲੀ ਮਾਹੀ ਮੈਨੂੰ ਜੀ ਜਿਹੜਾ ਸਾਹ ਚੜ ਗਿਆ ਤੇ ਅੱਬੂ ਜੀ ਜਿਹੜਾ ਹੁਣ ਪੱਟੇ ਲੱਗੇ ਨੇ ਮੈਂ ਆਖਿਆ ਵੀ ਟੋਏ ਦੇ ਵਿੱਚ ਚਿਕਨੀ ਮਿੱਟੀ ਮੈਂ ਪਟਣਾ ਕਹੀ ਨਾ ਤੂੰ ਬੱਠਲ ਭਰੀ ਆਵੀਂ ਹੈਂ ਚਲੋ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਹਾਂ ਇਹ ਰੱਤੀ ਨਿਕਲੀ ਹੈ ਹੋਰ ਅਸਲ ਆਪਣੀ ਕਹੀ ਦਾ ਸਹੀ ਜਿਹੜਾ ਹੈ ਨਾ अबू जी दूसरी रेडी लबे आना है दूसरी रेडी सोलर खड़ा है कोई नहीं खड़ा है मानी ने पूछना अब चलाई इस मोटर के नहीं पता नहीं पानी में लाना आना हां जी चलो रेडी बाहर के मोड़ पूछने फोन करके हां जी की क्या आखिया पहले केड़ी गल कीती है मैं क्या भी दूसरी रेडी भी बनाना है मोड़ देखी जा सयाली एक ते ला चली दूसरी रेडी लबन आए ते 2 खइयां लाए सा कई ये थे की चलनी है अच्छा जो टोवा निक्का वेंदा नहीं पिया देखना हां होता है रंबिया नाल सल पटींदी आई तिलाल मिट्टी है हां जी औखी पटींदी पई ना कई मोटोया निक्का है ते पिछो वज्जा भी लगदा है कई दा अपनी दा मुंह कोई नहीं होता है कई है नवी लवन वाली नवी जो के पैसे कोई नहीं आले हां जी ਤਾਂ ਕਰਕੇ ਜਿਹੜਾ ਨਾ गुजारा कीती बनया ਥੱਕ ਜਮੀਂਦਾ साथ मोर चाड़ जमींदा ਕਈ ਖਪਾ ਲੈਂਦੀ ਲਾਉਣਾ ਹੀ ਕਾਰ हां जी ਇਤਨੀ ਕਾਰ ਪੱਟੀ ਪਈ ਨਾ हां जी ਇਹ ਮੈਨੂੰ ਗਾਦ ਦੇ चलो ਬੱਠਾ ਜਾ चलो ठीक है ਮੈਂ ਰੇਡੀ ਤੇ ਲਾਦ ਕਰਨਾ चलो ठीक ਮੋੜ ਅਗਲੀ ਚਾਹੇਗੀ ਨਾ अब जी तेन मठल 60 लेना पा ਹਾਂ ਨਹੀਂ
ਇਹ 6 ਸੱਟ ਲੈ, 3 ਪਹਿਲੇ ਤੇ 3 ਪਿੱਛੇ। नहीं ਹਾਂ ਤੇ ਆ ਹੁਣ ਲੱਦ ਕਰ ਸਾਂ ਨਾ हाँ जी ਤੇ ਮੋੜ ਟੋਵਾ ਖਾਲੀ ਹੋ ਜਾਸੀ, ਮੁੜ ਹੋਰ ਪਾ चलो ठीक है ਹਾਂ ਯਾਰ ਬੱਠਲ ਬਾਹਰ ਹੀ ਲਿਆ ਇਹ ਜੀ 7 ਆ 7 हो गए ਆਹੋ ਤੇਰੇ ਵੀ ਬੱਠਲ ਬਾਕੀ ਹੋਰ ਭਰਨੇ चलो बाकी मैं भरना ਆਹੋ ਆ पेड़ टप्पा में सटना है मैं मांड के बाहर यार मांड के चंगा बठल भरया कर नाले कोंज के मिट्टी पा खिलार ना है ओ मत तू मेरे लिए नवख्ता दी मिट्टी है हूं तो हमें चाह के दिखाना सही स्कूटर वाले कोई आ रहे ने कोई जा रहे ने दरिया रावी ने जी सड़क जाती ये अगे बस्ती है एक बटुआ की हाँ जी खड़ी ओ बतू मतलब कचरा वट्टू उत्थे रहिंदा भर ले हाँ जी ठीक है मैं सट लवां 8 हो गए आहो 8 से 10 बाकी रह गए कितने अ, 22 22 बट्ठल हो रहा है अगे जोर लगा ना तेरा बड़ा यार बट्ठल भरे मसे मचा के उत्ते सटिया अजे तो ताके मांड के भरिया मांड के अजे ये भी चंगा है भी रेड़ी जेड़ा है ना नाल खड़ी है अपने हाँ है इत्थे होर 2 टप्पे उत्ते ला वो जेड़ी बाहर डिगदी पई है ओ मुड़ चाल सा चल बस कर जाया ना कर ओ मने बुझी मेल का बस कर जाया ना कर यार जाया ना कर या बिस्मिल्लाह ए जी 9 आ बाकी रह गए 21 ਉਹ ਪੇੜ ਚਾਹੁੰਦੇ ਹਨ ਅੱਬੇ ਹੋਰੀ ਕਣਕਾਂ ਦਾ ਤੇ ਉਹ ਕੁਭਾਰ ਆਮਣੇ ਤੇ ਉਹ ਟੋਪਾ ਲੈ ਕੇ ਉਹਨਾਂ ਪੇੜ ਮਿਲਣਾ ਆ ਜੀ ਬਿਸਮਿਲ੍ਲਾ ਆ ਜੀ ਬਰਕਤ ਦਾ ਟੋਪਾ ਆ ਜੀ 1 ਆ 2 ਆ 3 ਆ 4 ਆ ਜਿਸ ਵੇਲੇ ਨਾ ਪਾਣੇ ਨਾ 10 ਟੋਪੇ अच्छा ਉਸ ਵੇਲੇ ਮਾਣ ਹੋ ਜਾਣਾ अच्छा ਕਿਉਂ ਜੋ 4 ਸੇਰ ਦਾ ਟੋਪਾ ਹਾਂ अच्छा ਤੇ 10 ਪਾਣਾ ਵੀ 40 ਕਿਲੋ ਹੋ ਜਾਣਾ अच्छा ਉਸ ਵੇਲੇ ਆਖਣਾ ਵੀ ਇਹ ਜੀ सीधी करो जी छठी अच्छा ये जी मान हो गया अच्छा हाँ वो इस तरह खलवार अगा गिनते आन दाम मना नू एक खलवार सदे आन जी 20 मन होने तो आखना 2 खलवार हो गया पेड़ अच्छा 3 मन होना तो आखना 3 खलवार हो गया अच्छा हुण खलवारा तो गल मुक गई हुण किलो ते आ गई हाँ इतने किलो काट ते या कंडा आ गया फरशी कंडा ते या कंप्यूटर कंडा अबू जी वो पुराने ओ जमाने पहले जेड़ा बिस्मिल्लाह ते ओ दो की तो दे बिस्मिल्लाह इवें बिस्मिल्लाह दा टोपा आंदे ते और शुरू करता हूँ अल्लाह के नाम से शुरू करता हूं अल्लाह के नाम से हाँ वो 2 टोपे सट लेने वे ओ एवे सट रहे हैं वो आप जैसे आप दा हिस्सा कट दे आन ना अच्छा वो तो 2 टोपे एवें सट लेने अच्छा यानी कि 4 8 किलो दाने एवें पा लेने अच्छा आखना बरकेता आ बिस्मिल्लाह अच्छा अबे और आखना भी बरकेता ते बिस्मिल्लाह ते हुन पे आना भी आ 1 का ते 2 अभी 2 टोपे तो पड़ घात ये वाली मेल के वे पा ली आई अबू जी कितनियां हो गए हैं बट्ठा हो गए 5 5 रह गए बाकी बाकी 4 रह गए किवें आ 26 तो ने सट्टू हाँ ਹੋਰ ਮਾਰ ਗਈ ਕੀ ਹਾਲ ਇੱਧਰ ਲੱਦੇ ਮਨ ਇਹ ਛਾਪਾ ਤੇ ਰੱਖੀ ਹੋਈ ਇੱਧਰ ਕੱਢੇ ਹੋਏ ਇਹ ਆਸਰਾ ਕੇ ਲਈ ਹੋਈ ਨਾਲ ਮੈਂ ਠੇਕੇ ਤੇ ਕੋਈ ਨਹੀਂ ਸ਼ਬਾਸ਼ ਕਰ ਲੈਣਾ ਤਿਆਰੀ ਮੇਰੀ ਹਾਂ ਨਹੀਂ ਮੇਰਾ ਤੇ ਇੱਕ ਬੰਦਾ ਟਾਈਮ ਹੀ ਨਹੀਂ ਲੱਗਦਾ ਮੇਰਾ ਤਾਂ ਟਾਈਮ ਨਾ ਮੇਰੀ ਤਾਂ ਡਾਊਟੀ ਹੋਈ ਤਾਂ ਸਖਤ ਹਾਂ ਮਾਲ ਦੀ ਇਹ ਗੱਲ ਵੀ ਸਹੀ ਹਮੇ ਇੱਥੇ ਚੋਕ ਜਾ ਦੇਣਾ ਸ਼ਹਿਰ ਹੈਨਾ ਆਦਾ 12 ਕਿਲੋ ਹੁੰਦਾ ਜਿਹੜਾ ਆਦਾ 14 ਉੱਥੇ ਜੇ ਵੇਚਣਾ ਉੱਥੇ ਦਿੱਤਾ ਦੇਖ ਇੱਕੋ ਘਰ ਰੱਖਿਆ ਹੁਣ ਸੁੱਤਾ ਦਮੀ ਉਹ ਸਾਰੇ ਨਾਸ਼ਤਾ ਕੀਤਾ ਤੇ ਹੁਣ ਘਰ ਆਇਆ 6:30 ਵਜੇ 7 ਵਜੇ ਆ ਗਿਆ ਚਲੋ ਕੰਮ ਕਰਨਾ ਚਾਹੀਦਾ ਆ ਕੰਮ ਕਰਨਾ ਚਾਹੀਦਾ ਹੈ ਹਾਂ ਭਾਈ ਉੱਥੇ ਮੈਂ ਦੇਵਾਂਗਾ ਤਾਂ ਪੂਰਾ ਖਰਚਾ ਨਹੀਂ ਬਣਦਾ ਹਾਂ
ਚੱਲ ਸਹੀ ਟਾਇਰ ਪਰਾ ਕਰ ਲਾ ਬਸ ਆਰਾਮ ਨਾਲ ਜੰਮ ਜਾ ਇੱਥੇ ਅੱਗੂ ਬੈਠਾ ਚੱਲ 30 ਦੀ ਬਜਾਏ 35 ਬੱਠਾ ਲੈ ਨੇ ਛੋਟੀ ਥੱਲੇ ਹੀ ਆਗੂ ਹੈ ਨਾ ਚਲੋ ਅਸੀਂ ਹੁਣ ਮਿੱਟੀ ਲੈ ਕੇ ਚੱਲੇ ਆਂ ਘਰ ਵਾਪਸ ਗਾਰਡਨ ਦੀ ਦੀਵਾਰ ਨੂੰ ਲੰਬਾਈ ਕਰਨੀ ਤੂੜੀ ਪਾ ਕੇ ਹਾਂ ਆਪਾਂ ਲਈ ਜਾਂਦੇ ਆਪਾਂ ਦੀ ਰੇੜੀ ਲੱਦੀ ਹੋਈ ਹਾਂ ਅੱਗੂ ਤੇ ਰੇੜੀਆਂ ਮਗੀਆਂ ਨੇ ਉਹ ਤਾਂ ਖਾਲੀ ਉਹਨਾਂ ਨੁਕਸਾਨ ਥੱਲੇ ਕਰ ਲੈ ਸਣ ਕੇ ਉਹ ਥੱਲੇ ਕਰ ਲੈ ਅੱਛਾ ਆਹੋ ਨੇੜੇ ਆ ਲੈਣ ਦੇ ਰੇੜੀ ਅਸਾਂ ਆਪ ਦੀ ਠੱਲ ਲਈਏ ਇਸ ਤੇ ਵਜ਼ਨ ਸਾਰਾ ਤੇ ਅੱਗੂ ਰੇੜੀਆਂ ਆਉਂਦੀਆਂ ਪਈਆਂ ਕਰਾਸਿੰਗ ਵਾਲੀਆਂ ਜਿਹੜੀਆਂ ਕਿਤੇ ਜਾਂਦੇ ਪਏ ਨੇ ਅੱਜ ਕਿਤੇ ਲੋਟੀ ਗੱਤੂ ਨੇ ਜਾ ਪਾਂਦਿਆਂ ਨੂੰ ਹੋਰ ਤੂੰ ਮੈਂ ਜਿਹੜੀ ਗੱਲ ਪੁੱਛਣਾ ਤੂੰ ਉਹ ਤਾਂ ਆ ਵੇਖ ਆ ਫਸਾਈ ਖੜਾ ਰੇੜੀ ਜਾਣ ਬੋਝ ਕੇ ਫਸਾਈ ਖੜਾ ਆ ਸਖੀ ਅੱਗੂ ਲੱਗ ਗਿਆ ਆ ਖੋਜਾ ਠਾਲਾ ਰੇੜੀ ਠਾਲਾ ਇਹ ਆ ਵਾਦ ਗਏ ਕੁਬਾਰ ਤੇ ਦਰਖਾਨ ਵਾਦ ਗਏ ਆ ਮੁਕਾਬਲਾ ਲੱਗ ਗਿਆ ਰੇੜੀਆਂ ਦਾ ਮੁਕਾਬਲਾ ਲੱਗ ਗਿਆ ਰੇੜੀ ਫਸ ਗਿਆ ਨੁੱਕਰ ਤੇ ਮਸੇ ਬਚੀ ਹੈ ਚਲੋ ਠੀਕ ਕੀਤਾ ਰੇੜੀ ਨੂੰ ਟੋਰ ਲਿਆ ਖੋਤੀ ਨੂੰ ਕਰਾਸਿੰਗ ਬੜੀ ਔਖੀ ਹੋਈ ਹੈ ਰਸਤਾ ਜਿਹੜਾ ਨਸੌੜਾ ਜਿਹਾ ਹੈ ਸਿੰਗਲ ਸੜਕ ਹੈ ਕੱਚੀ ਸੜਕ ਦਰਿਆ ਰਾਵੀ ਨਹੀਂ ਜਾਂਦੇ ਤੇ ਬਸ ਚੜਾਈ ਦੇ ਵਿੱਚ ਥੋੜੀ ਜਿਹੀ ਬਜਾਈ ਕਰ ਖੋਤੀ ਪੱਠੇ ਲਈ ਜਾਣਾ ਬੜੇ ਸਾਂਝਰੇ ਵੱਢਣਾ ਯਾਰ ਪਿੰਡ ਦੇ ਵਿੱਚ ਅਸੀਂ ਆ ਗਏ ਹਾਂ ਖੋਤੀ ਰੇੜੀ ਲੈ ਕੇ ਤੇ ਬਸ ਹੁਣ ਘਰ ਪਹੁੰਚਣ ਵਾਲੇ ਯਾਨ ਔਰਾ ਯਾਰ ਅੱਛੇ ਮਿੱਟੀ ਰੇੜੀ ਖਾਲੀ ਕਰੀਏ ਲਓ ਜੀ ਵੀਰੋ ਦਰਿਆ ਦੇ ਰਾਵੀ ਕਿਨਾਰੇ ਤੋਂ ਅਸੀਂ ਚਿਕਨੀ ਮਿੱਟੀ ਲੈ ਜਾਂਦੀ ਹੈ ਤੂੜੀ ਮਿਲਾ ਕੇ ਤੇ ਦੀਵਾਰ ਦੀ ਲੰਬਾਈ ਕਰਨੀ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਅੱਜ ਦਾ ਵਲੌਗ ਕਰਨਾ ਇੱਥੇ ਖਤਮ ਹੁਣ ਤੁਹਾਡੇ ਕੋਲ ਤੁਹਾਡਾ ਆਪਣਾ ਵੀਰ ਮੁਹੰਮਦ ਜਰ ਫਤਿਆਣਾ ਲੈਂਦੇ ਇਜਾਜ਼ਤ ਆਪਣਾ ਢੇਰ ਸਾਰਾ ਖਿਆਲ ਰੱਖਣਾ ਸਾਨੂੰ ਦੁਆ ਯਾਦ ਰੱਖਣਾ ਕੱਲ ਮਿਲਾਂਗੇ ਨਵੇਂ ਵਲੌਗ ਨਾਲ ਤਬ ਤੱਕ ਅੱਲਾ ਹਾਫਿਜ਼।